ਅੱਛਾ, ਅੱਜ ਕੱਲ ਮੀਡੀਆ ਵਾਲਿਆਂ ਨੂੰ ਪਤਾ ਨਹੀਂ ਕੀ ਹੋਇਆ, ਹਰ ਬੰਦਾ ਜਿਹੜਾ ਵਾ ਨਾ, ਜਦੋਂ ਦਾ ਰਾਓ ਨਵਾਰ ਨੇ ਇੰਟਰਵਿਊ ਦਿੱਤਾ ਨਾ ਟੀਵੀ ਤੇ, ਉਦੋਂ ਦਾ ਹਰ ਸਾਫੀ ਜਿਹੜਾ ਵਾ ਨਾ, ਉਹ ਸਰਕਾਰ ਜ਼ਰਦਾਰੀ ਸਾਹਿਬ ਦੇ ਪਿੱਛੇ ਪਿਆ ਵਾ। ਜੀ ਜ਼ਰਦਾਰੀ ਨੇ ਇੰਨੀ ਕਰਪਸ਼ਨ ਕੀਤੀ, ਜ਼ਰਦਾਰੀ ਨੇ ਆਹ ਕੀਤਾ, ਜ਼ਰਦਾਰੀ ਨੇ ਉਹ ਕੀਤਾ, ਜ਼ਰਦਾਰੀ ਖਾ ਗਿਆ ਮੁਲਕ ਨੂੰ। ਪਰ ਯਾਰ ਦੇਖੋ, ਉਹ ਰਾਓ ਨਵਾਰ ਨੇ ਹੁਣ ਗੱਲ ਕੀਤੀ ਹੈ ਤੇ ਪਹਿਲੇ ਕਿਹੜਾ ਤੁਹਾਨੂੰ ਨਹੀਂ ਸੀ ਪਤਾ? ਜ਼ਰਦਾਰੀ ਵਿਚਾਰੇ ਨੂੰ ਐਵੇਂ ਹੁਣ ਤੁਸੀਂ ਬਦਨਾਮ ਕਰਨ ਡਏ ਜੇ। ਅੱਗੇ ਕਿਹੜਾ ਮੇਰਾ ਮਤਲਬ ਹੈ ਕਿ ਤੁਸੀਂ ਉਹਨੂੰ ਅਬਦਸਤਾਰ ਇੱਦੀ ਕਹਿੰਦੇ ਸੀ, ਅੱਗੇ ਵੀ ਤੁਸੀਂ 10% ਕਹਿੰਦੇ ਸੀ, ਕਦੀ ਕੁਛ ਕਹਿੰਦੇ ਸੀ, ਸਿੰਧ ਨੂੰ ਖਾ ਗਿਆ, ਸਿੰਧ ਤੇ ਕਬਜ਼ਾ ਕਰ ਲਿਆ। ਹੁਣ ਰਾਓ ਨਵਾਰ ਦੇ ਕਹਿਣ ਨਾਲ ਬਹੁਤੀ ਗੱਲ ਆ। ਤੇ ਨਾਲੇ ਰਾਓ ਨਵਾਰ ਸਾਹਿਬ ਉਦੋਂ ਕਿੱਥੇ ਸੀ? ਜਦੋਂ ਅਹੁਦੇ ਤੇ ਬੈਠੇ ਸੀ। ਜਦੋਂ ਬੰਦਾ ਅਹੁਦਾ ਛੱਡਦਾ ਵਾ, ਉਦੋਂ ਸਾਰੇ ਜਿਹੜੇ ਨੇ ਅਗਲੇ ਪਿਛਲੇ ਸਾਰੀਆਂ ਗੱਲਾਂ ਦੱਸਣਾ ਸ਼ੁਰੂ ਹੋ ਦਿੰਦਾ। ਸਰਕਾਰੀ ਮਹਿਕਮੇ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਅਹੁਦੇ ਤੇ ਬੈਠਾ ਵਾ ਤਾਂ ਉਦੋਂ ਉਹਦੇ ਤੇ ਕੰਟਰੋਲ ਕਰੇ। ਤੇ ਸਰਕਾਰੀ ਗੱਲਾਂ ਉਦੋਂ ਕਰਨ ਵਾਲੀਆਂ ਹੁੰਦੀਆਂ ਨੇ ਜਦੋਂ ਬੰਦੇ ਕੋਲ ਅਹੁਦਾ ਹੁੰਦਾ ਵਾ। ਅਹੁਦਾ ਜਦੋਂ ਨਹੀਂ ਰਹਿੰਦਾ ਫਿਰ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਤੇ ਅੱਜ ਕੱਲ੍ਹ ਤੇ ਹਾਮਦ ਮੀਰ ਸਾਹਿਬ ਉਹ ਵੀ ਸਰਕਾਰ ਜਿਹੜੇ ਨੇ ਬੜੀਆਂ ਖੁੱਲ੍ਹ ਕੇ ਗੱਲਾਂ ਕਰ ਰਹੇ ਨੇ, ਬੜਾ ਸਾਰਾ ਕੁਝ ਕਰ ਰਹੇ ਨੇ। ਤੇ ਹਾਮਦ ਮੀਰ ਸਾਹਿਬ ਤੁਸੀਂ ਵੀ ਉਦੋਂ ਕਹਿਣਾ ਸੀ ਨਾ ਜਦੋਂ ਇਹ ਕੰਮ ਹੋ ਰਿਹਾ ਸੀ। ਹੁਣ ਤੁਸੀਂ ਮੀਡੀਆ ਤੇ ਆ ਕੇ ਦੱਸ ਰਹੇ ਜੇ ਕਿ ਇੰਝ ਹੋਇਆ ਤੇ ਇੰਝ ਹੋਇਆ। ਹੁਣ ਮੈਂ ਸਾਹਮਣੇ ਇਹ ਗੱਲਾਂ ਤਾਂ ਨਹੀਂ ਕਰਦਾ, ਲੇਕਿਨ ਉਦੋਂ ਤੁਸੀਂ ਵੀ ਇਹ ਦੱਸਣੀਆਂ ਸੀ ਨਾ ਇਹ ਗੱਲਾਂ। ਤੇ ਸਰਕਾਰ ਇਹ ਹੋ ਰਿਹਾ, ਹਰ ਬੰਦਾ ਹੀ ਇੰਝ ਕਰਦਾ ਜੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਹਰ ਬੰਦਾ ਜਿਹੜਾ ਨਾ ਉਹ ਇੰਝ ਹੀ ਕਰਦਾ ਜੀ। ਸਾਡੇ ਮੌਲਵੀਆਂ ਨੂੰ ਲੈ ਲਓ ਤੁਸੀਂ, ਚਲੋ ਹੋਰ ਕੋਈ ਨਹੀਂ, ਇੱਕ ਨਾਸਰ ਮਦਨੀ ਸਾਹਿਬ ਨੂੰ ਲੈ ਲਓ ਤੁਸੀਂ। ਇਹ ਮੈਂਬਰ ਤੇ ਬੈਠ ਕੇ ਬੜਾ ਕਹਿੰਦੇ ਨੇ ਕਿ ਜਹੇਜ਼ ਇੱਕ ਲਾਹਨਤ ਆ, ਜਹੇਜ਼ ਨਹੀਂ ਦੇਣਾ ਚਾਹੀਦਾ। ਤੇ ਜਦੋਂ ਜਾਂਦੇ ਨੇ ਸ਼ਾਦੀ ਹਾਲ ਨਿਕਾਹ ਪੜਾਉਣ, ਉਦੋਂ ਸਰਕਾਰ ਜਦੋਂ 5-5 ਹਜ਼ਾਰ ਦੇ ਨੋਟ ਜੇਬ 'ਚ ਪਾਉਂਦੇ ਨੇ, ਉਦੋਂ ਨਹੀਂ ਕਹਿੰਦੇ, ਪੁੱਛਦੇ ਹਾਂ ਵੀ ਤੁਸੀਂ ਲੜਕੀ ਨੂੰ ਜਹੇਜ਼ ਕਿੰਨਾ ਦਿੱਤਾ ਵਾ, ਤੁਸੀਂ ਇੰਨਾ ਜਹੇਜ਼ ਦਿੱਤਾ ਵਾ, ਇਹ ਗੈਰ ਸ਼ਰਈ ਆ, ਲਿਹਾਜ਼ਾ ਅਸੀਂ ਜਿਹੜਾ ਨਿਕਾਹ ਨਹੀਂ ਪੜਾਉਣਾ। ਉਦੋਂ ਤਾਂ ਸਰਕਾਰ 5-5 ਹਜ਼ਾਰ ਵਾਲੇ ਨੋਟ ਵੇਸਕੋਟ ਦੀ ਜੇਬ 'ਚ ਪਾ ਕੇ, ਨਾਲ ਸਰਕਾਰ ਖਾਣੇ ਨੂੰ ਮਾਂਡੂ ਲਾ ਕੇ ਤਿੰਨ ਗੱਡੀਆਂ 'ਚ ਬਹਿੰਦੇ ਨੇ, ਇੰਝ ਨਿਕਲਦੇ ਨੇ। ਉਦੋਂ ਕੋਈ ਬੰਦਾ ਨਹੀਂ ਗੱਲ ਕਰਦਾ। ਹਾਂ, ਜਦੋਂ ਮੈਂਬਰ ਤੇ ਬੈਠੇ ਹੁੰਦੇ ਨੇ ਉਦੋਂ ਜ਼ਰੂਰ ਕਰਦੇ ਨੇ ਕਿ ਜੀ ਜਹੇਜ਼ ਜਿਹੜਾ ਨਾ ਅੱਛੀ ਚੀਜ਼ ਨਹੀਂ ਹੈਗੀ, ਜਹੇਜ਼ ਲਾਹਨਤ ਹੈਗੀ ਆ ਤੇ ਜਹੇਜ਼ ਨਹੀਂ ਦੇਣਾ ਚਾਹੀਦਾ। ਇਸੇ ਤਰ੍ਹਾਂ ਸਰਕਾਰੀ ਬੰਦੇ ਜਿਹੜੇ ਨੇ ਸਰਕਾਰੀ ਅਹੁਦੇ ਤੇ ਬੈਠੇ ਹੁੰਦੇ ਨੇ, ਉਦੋਂ ਸਾਰਾ ਕੁਝ ਠੀਕ ਹੁੰਦਾ, ਉਦੋਂ ਸਾਰੀਆਂ ਰਿਪੋਰਟਾਂ ਠੀਕ ਹੁੰਦੀਆਂ, ਉਦੋਂ ਸਾਰੇ ਮਿਸ਼ਨ ਠੀਕ ਹੁੰਦੇ ਨੇ। ਤੇ ਸਰਕਾਰ ਜਦੋਂ ਨੌਕਰੀ ਤੋਂ ਰਿਟਾਇਰ ਹੋ ਜਾਂਦੇ ਨੇ, ਉਸ ਤੋਂ ਬਾਅਦ ਫਿਰ ਕਿਤਾਬਾਂ ਛਾਪਣ ਲੱਗ ਪੈਂਦੇ ਨੇ, ਕਿਉਂਕਿ ਹੋਰ ਕੋਈ ਸੋਰਸ ਆਫ ਇਨਕਮ ਕੋਈ ਨਹੀਂ ਹੁੰਦਾ। ਫਿਰ ਉਹ ਸਾਰੀਆਂ ਗੱਲਾਂ ਦੱਸਦੇ ਨੇ ਕਿ ਹਾਂਜੀ ਇਹ ਵੀ ਹੁੰਦਾ ਰਿਹਾ ਤੇ ਇਹ ਵੀ ਹੁੰਦਾ ਰਿਹਾ। ਮਕਸਦ ਗੱਲ ਕਰਨ ਦਾ ਇਹ ਆ, ਤੁਹਾਡੇ ਕੋਲ ਇਖਤਿਆਰ ਹੁੰਦੇ ਨੇ ਉਦੋਂ ਗੱਲਾਂ ਕਰਨੀਆਂ ਚਾਹੀਦੀਆਂ ਨੇ। ਜਦੋਂ ਇਖਤਿਆਰ ਹੀ ਤੁਹਾਡੇ ਕੋਲ ਕੋਈ ਨਹੀਂ ਰਹਿ ਗਿਆ, ਫਿਰ ਬਾਅਦ 'ਚ ਆ ਕੇ ਤੁਹਾਡੀ ਗੱਲ ਨੂੰ ਉਸ ਗੱਲ ਦੀ ਇੰਨੀ ਅਹਿਮੀਅਤ ਨਹੀਂ ਹੁੰਦੀ। ਜਿਵੇਂ ਰਾਓ ਨਵਾਰ ਦੀ ਹੁਣ ਹਰ ਬੰਦਾ ਗੱਲ ਕਰ ਰਿਹਾ, ਲੇਕਿਨ ਠੀਕ ਆ, ਜੋ ਵੀ ਕਹਿ ਰਿਹਾ ਗਲਤ ਕਹਿ ਰਿਹਾ ਸਹੀ ਕਹਿ ਰਿਹਾ, ਉਹਦੀ ਗੱਲ ਦੀ ਉਨੀ ਵੈਲਿਊ ਨਹੀਂ ਜਿੰਨੀ ਉਹਦੀ ਵੈਲਿਊ ਜਦੋਂ ਉਹਦੇ ਤੇ ਬੈਠਾ ਸੀ ਉਦੋਂ ਕਰਦਾ। ਉਦੋਂ ਤਾਂ ਸੱਜਾ ਬਾਜ਼ੂ ਬਣਿਆ ਸੀ। ਮੀਡੀਆ ਵਾਲੇ ਵੀ ਫਿਰ ਉਸ ਗੱਲ ਨੂੰ ਚੁੱਕਦੇ ਨੇ, ਹਰ ਬੰਦਾ ਫਿਰ ਉਸ ਗੱਲ ਨੂੰ ਚੁੱਕਦਾ ਵਾ ਤੇ ਜੇ ਫਲਾਣੇ ਬੰਦੇ ਨੇ ਆਹ ਕੀਤਾ, ਫਲਾਣੇ ਬੰਦੇ ਨੇ ਆਹ ਕੀਤਾ। ਮੁਕਤਸਰ ਗੱਲ ਇਹ ਹੈ ਕਿ ਹਰ ਇਨਸਾਨ ਨੂੰ ਆਪਣੇ ਗਿਰੇਬਾਨ ਦੇ ਅੰਦਰ ਦੇਖਣਾ ਚਾਹੀਦਾ ਵਾ ਕਿ ਮੈਂ ਕੀ ਕਹਿ ਰਿਹਾ ਵਾਂ। ਕਿਸ ਬੰਦੇ ਨੂੰ ਨਹੀਂ ਪਤਾ ਕਿ ਕਿੱਥੇ ਕੀ ਹੋ ਰਿਹਾ ਵਾ, ਹਰ ਬੰਦੇ ਨੂੰ ਪਤਾ।